ਜ਼ਿਕਰ ਕੀਤਾ ਵੈਜ ਦੀ ਰੇਸ਼ਮ ਗਰਗ ਦਾ ਤੇ ਅਮਿਤ ਰਤਨ ਦਾ, ਤੇ ਆਪਾਂ ਉਸੇ ਗੱਲ ਨੂੰ ਅੱਗੇ ਤੋਰ ਲੈਂਦੇ ਹਾਂ ਸ਼ਰਮਾ ਜੀ। ਇੱਕ ਖਬਰ ਹੈ, ਇੱਕ ਰਿਪੋਰਟ ਕਹਿ ਸਕਦੇ ਹਾਂ, ਜਿਹੜੀ ਕਿ ਕਹਿੰਦੀ ਹੈ ਕਿ MLAs ਜਿਹੜੇ ਕਿ ਵਿਧਾਇਕ ਨੇ, ਵਿਧਾਇਕਾਂ ਨੇ ਆਪਣੇ ਪੁੱਤ, ਆਪਣੇ ਜਮਾਤੀ ਤੇ ਗਰਾਈ ਆਪਣੇ PA ਬਣਾਏ ਹੋਏ ਆ। ਇਹਦੇ ਚ ਗੱਲ ਕੋਈ ਲੁਕੀ ਛਿਪੀ ਨਹੀਂ ਹੈ ਕਿ PA ਨੂੰ ਵੀ ਇੱਕ ਭੱਤਾ ਸਰਕਾਰ ਵੱਲੋਂ ਦਿੱਤਾ ਜਾਂਦਾ। ਸ਼ਾਇਦ ਇਹੀ ਕਰਕੇ ਹੈ ਕਿ ਆਪਦਿਆਂ ਨੂੰ ਨੇੜੇ ਰੱਖਿਆ ਜਾਂਦਾ। ਕਿਹਦੇ ਕਿਹਦੇ ਪੁੱਤ ਤੇ ਕਿਹਦੇ ਕਿਹਦੇ ਗਰਾਈ ਤੇ ਕਿਹਦੇ ਕਿਹਦੇ ਜਮਾਤੀ ਜਿਹੜੇ ਨੇ ਉਹ PA ਬਣੇ ਹੋਏ ਨੇ ਮੌਜੂਦਾ ਵਿਧਾਇਕਾਂ ਦੇ ਵਿੱਚ? ਪ੍ਰਵੀਨ ਜੀ, ਆਪਾਂ ਜਦ ਤੋਂ ਇਹ ਅਮਿਤ ਰਤਨ ਵਾਲਾ ਮਾਮਲਾ ਆਇਆ ਆਪਾਂ ਉਸ ਦਿਨ ਤੋਂ ਹੀ ਗੱਲ ਕਰ ਰਹੇ ਸੀ ਕਿ ਆਪਣੇ ਪੁੱਤ, ਆਪਣਾ ਭਰਾ, ਆਪਣਾ ਘਰ ਵਾਲਾ, ਆਪਣੀ ਘਰ ਵਾਲੀ, ਆਪਣਾ ਸਾਲਾ, ਚਾਚਾ, ਤਾਇਆ, ਪਤਾ ਨਹੀਂ ਕਿੱਥੋਂ ਕਿੱਥੋਂ ਲੱਭ ਰਿਸ਼ਤੇਦਾਰ ਲਿਆਉਂਦੇ ਨੇ ਤੇ ਉਹਨਾਂ ਨੂੰ ਫਿਰ PA ਬਣਾਉਂਦੇ ਨੇ, ਕਿਉਂਕਿ ਉਹ ਨਿੱਜੀ PA ਹੁੰਦਾ ਨਾ, ਨਿੱਜੀ ਕੰਮ ਕਰਨੇ ਹੁੰਦੇ ਨੇ। ਜੇ ਅਸੀਂ ਲੋਕ ਪੱਖੀ ਕੰਮ ਕਰਨੇ ਹੋਣ, PA ਦਾ ਕੰਮ ਕੀ ਆ? ਉਹ ਤੁਹਾਡਾ ਸਹਾਇਕ ਹੈ, ਸਰਕਾਰ ਨਾਲ ਗੱਲਬਾਤ, ਮੰਤਰੀ ਨਾਲ ਗੱਲਬਾਤ, ਸੁਨੇਹਾ ਲਾਉਣਾ, ਅਫਸਰਾਂ ਨਾਲ ਰਾਬਤਾ, ਫਾਈਲ ਨੂੰ ਸਮਝਣੀ, ਕੋਈ ਮਿਲਣ ਆ ਰਿਹਾ ਪਿੰਡ ਵਾਲਾ, ਕਿਸੇ ਇਲਾਕੇ ਦੀ ਮੰਗ ਹੈ, ਉਸ ਨੂੰ MLA ਧਿਆਨ ਚ ਲਿਆਉਣਾ, ਇਹਦੇ ਲਈ ਕੰਮ ਕਰਨਾ ਹੁੰਦਾ। ਜਾਂ ਫਿਰ ਕੋਈ 2 ਨੰਬਰ ਦੇ ਕੰਮ ਲੈਣੇ ਆ, ਤਾਂ ਕਰਕੇ ਬਿਲਕੁਲ ਆਪਣਾ ਬੰਦਾ ਰੱਖਿਆ ਜਾਂਦਾ ਭਰੋਸੇਯੋਗ, ਤਾਂ ਕਿ ਗੱਲ ਕਿਤੇ ਬਾਹਰ ਨਾ ਜਾਵੇ ਜੀ। ਬਿਲਕੁਲ। ਹੋਰ ਛੱਡੋ, ਪੰਜਾਬ ਦੇ ਵਿੱਚ ਚੋਣਾਂ ਸੀ, ਬੀਬੀ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਾ ਏ ਤੇ ਸੰਸਦ ਮੈਂਬਰ ਰਹੀ ਆ, ਕੇਂਦਰੀ ਮੰਤਰੀ ਰਹੀ ਆ। ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਕਾਗਜ਼ ਭਰਨੇ ਸੀ ਮੈਂਬਰ ਪਾਰਲੀਮੈਂਟ ਦੇ। ਠੀਕ ਹੈ। ਤੇ ਬੀਬੀ ਜੀ ਤਿਆਰ ਹੋ ਕੇ ਖੜੀ ਨੇ ਬਾਹਰ, ਤੇ ਗੱਡੀਆਂ ਜਾਣ ਨੂੰ ਤਿਆਰ ਨੇ, ਤੇ ਅੰਦਰੋਂ ਇੰਤਜ਼ਾਰ ਹੋ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ। ਪ੍ਰਕਾਸ਼ ਸਿੰਘ ਬਾਦਲ ਜਦੋਂ ਬਾਹਰ ਨਿਕਲ ਕੇ ਆਉਂਦਾ ਤੇ ਆਉਂਦੇ ਦੇ ਹੀ ਗੋਡੀ ਹੱਥ ਲਾਉਂਦਾ ਵਿਕਰਮ ਮਜੀਠੀਆ। ਤੇ ਬਾਦਲ ਸਾਹਿਬ ਉਹਨੂੰ ਅਸ਼ੀਰਵਾਦ ਦੇਣ ਦੀ ਬਜਾਏ ਬੀਬੀ ਨੂੰ ਪੁੱਛਦੇ ਨੇ ਕਿ ਆਹ ਕਾਕਾ ਜੀ ਇੱਥੇ ਕੀ ਕਰ ਰਹੇ ਨੇ? ਅੱਛਾ, ਕਿ ਇਹਨਾਂ ਦੀ ਡਿਊਟੀ ਤਾਂ ਉਧਰ ਲੱਗੀ ਹੋਈ ਹੈ, ਇਹ ਉੱਥੋਂ ਮਾਝੇ ਤੋਂ ਚੱਲ ਕੇ ਇੱਥੇ ਕਿਵੇਂ ਪਹੁੰਚ ਗਏ ਕਾਗਜ਼ ਭਰਾਉਣ ਸਵੇਰੇ ਸਵੇਰੇ ਤੜਕਸਾਰ? ਤੇ ਇਹ ਤੋਂ ਪਹਿਲਾਂ ਕਿ ਬੀਬੀ ਜਵਾਬ ਦਿੰਦੀ, ਮਜੀਠੀਆ ਕਹਿੰਦਾ ਜੀ ਭੈਣ ਜੀ ਨੇ ਬੁਲਾਇਆ ਮੈਨੂੰ ਤਾਂ ਜੀ। ਤੇ ਬਾਦਲ ਕਹਿੰਦੇ ਭਾਈ ਕਾਹਦੇ ਲਈ ਬੁਲਾਇਆ, ਇਹਦੀ ਕੀ ਲੋੜ ਪੈ ਗਈ ਆਪਾਂ ਨੂੰ? ਨਹੀਂ ਜੀ, ਕਹਿੰਦੀ ਉਹ ਮੈਂ ਨਾਮਜ਼ਦਗੀ ਭਰਨੀ ਹੈ ਨਾ, ਫਿਰ ਕਵਰਿੰਗ ਕੈਂਡੀਡੇਟ ਇਹਨੂੰ ਭਰਨਾ। ਅੱਛਾ, ਵਾਹ। ਸੋ ਬਾਦਲਾਂ ਨੂੰ ਵੀ ਨਹੀਂ ਪਤਾ ਸੀ ਕਿ ਸਾਡੀ ਨੂੰ ਆਪਣੇ ਭਰਾ ਨੂੰ ਕਵਰਿੰਗ ਕੈਂਡੀਡੇਟ ਬਣਾ ਰਹੀ ਆ। ਇਹ ਇਸ ਲਈ ਇਹ ਉਸੇ ਤਰ੍ਹਾਂ ਦਾ ਮਾਮਲਾ ਹੈ ਕਿ ਕਵਰਿੰਗ ਕੈਂਡੀਡੇਟ ਹੁਣ ਪਾਰਟੀ ਦੇ ਲੀਡਰ ਨਹੀਂ ਬਣਦੇ। ਆਪਣਾ ਹੀ ਘਰ ਵਾਲਾ, ਆਪਣਾ ਹੀ ਘਰ ਵਾਲੀ, ਆਪਣਾ ਹੀ ਭਰਾ, ਆਪਣਾ ਹੀ ਪੁੱਤ, ਆਪਣੀ ਹੀ ਧੀ, ਆਪਣਾ ਹੀ ਰਿਸ਼ਤੇਦਾਰ ਬਣਦਾ, ਤਾਂ ਕਿ ਜੇ ਮੇਰੀ ਟਿਕਟ ਕਿਸੇ ਤਰ੍ਹਾਂ ਕਾਗਜ਼ ਰੱਦ ਹੋ ਜਾਵੇ ਤਾਂ ਮੇਰਾ ਹੀ ਬੰਦਾ ਲੜੇ ਜੀ। ਨਹੀਂ, ਅੱਗੇ ਕਵਰਿੰਗ ਕੈਂਡੀਡੇਟ ਦਾ ਮਤਲਬ ਹੁੰਦਾ ਹੈ ਕਿ ਜੇ ਮੁੱਖ ਲੀਡਰ ਦੇ ਸਾਡੇ ਤੇ ਕਾਗਜ਼ ਰੱਦ ਹੋਣ ਤਾਂ ਉਸ ਇਲਾਕੇ ਦਾ, ਸਾਡੀ ਪਾਰਟੀ ਦਾ ਦੂਜਾ ਤਾਕਤਵਰ ਲੀਡਰ ਲੜੇ ਜਿਹੜਾ ਚਰਚਿਤ ਹੋਵੇ। ਪਰ ਹੁਣ ਲੀਡਰ ਨੂੰ ਨਹੀਂ, ਨਿੱਜੀ ਬੰਦੇ ਨੂੰ ਬਣਾਇਆ ਜਾਂਦਾ। ਉਸੇ ਤਰ੍ਹਾਂ PA ਦੀ ਕਹਾਣੀ ਹੈ ਪ੍ਰਵੀਨ ਜੀ। ਜਿਹੜਾ ਰੇਸ਼ਮ ਗਰਗ ਹੈ, ਹਾਂਜੀ, ਉਹ ਅਮਿਤ ਰਤਨ ਜੀ ਕਹਿੰਦੇ ਮੇਰਾ PA ਨਹੀਂ ਹੈ, ਮੇਰਾ PA ਤਾਂ ਰਣਵੀਰ ਹੈ। ਠੀਕ ਹੈ। ਤੇ ਰਣਵੀਰ ਵੀ ਉਹਦਾ ਨੇੜਲਾ ਬਹੁਤ ਹੈ, ਉਹਨਾਂ ਦਾ ਖਾਸਮ ਖਾਸ ਹੈ। ਪਰ ਜਿਹੜਾ ਇਹ ਹੈ ਰੇਸ਼ਮ ਗਰਗ ਹੈ, ਇਹ ਤਾਂ ਅਮਿਤ ਰਤਨ ਦਾ ਜਮਾਤੀ ਹੈ। ਤੇ ਹੁਣ ਜਾਂਚ ਤੱਥ ਤਾਂ ਇਹ ਸਾਹਮਣੇ ਆ ਰਹੇ ਨੇ, 1-2 ਨਹੀਂ, ਇਹ 3 ਦੀ ਤਿਕੜੀ ਹੈ ਜੀ। ਤੀਆ ਕਹਿੰਦੇ ਮੋਹਾਲੀ ਦੇ ਵਿੱਚ ਕਾਰੋਬਾਰੀ ਹੈ ਤਕੜਾ, ਉਹ ਵੀ ਜਮਾਤੀ ਹੈ ਇਹਨਾਂ ਦਾ। ਉਹ ਤੇ ਰੇਸ਼ਮ ਗਰਗ ਤੇ ਅਮਿਤ ਰਤਨ ਕਹਿੰਦੇ ਇਹ 3 ਦੀ ਇੱਕ ਤਿਕੜੀ ਕੰਮ ਕਰਦੀ ਹੈ, 3 ਜਮਾਤੀ ਨੇ ਜੀ। ਸੋ ਇਸ ਲਈ ਜਾਰੀ ਤਾਂ ਉੱਥੋਂ ਚੱਲੀ ਆਉਂਦੀ ਹੈ, ਪਰ ਇੱਕ ਪਹਿਲਾ ਕੇਸ ਨਹੀਂ ਹੈ। ਆਪਾਂ ਲੰਮੇ ਸਮੇਂ ਤੋਂ ਗੱਲ ਕਰ ਰਹੇ ਸੀ ਤੇ ਕੱਲ ਚਰਨਜੀਤ ਭੁੱਲਰ ਉਹਨਾਂ ਨਾਲ ਨੇ ਆਪਣੀ ਰਿਪੋਰਟ ਸਾਂਝੀ ਕੀਤੀ, ਕਹਿੰਦੇ ਅੱਜ ਕੋਈ RTI ਦੇ ਹਵਾਲੇ ਨਾਲ ਰਿਪੋਰਟ ਹੈ। ਠੀਕ ਹੈ। RTI ਰਾਹੀਂ ਜਾਣਕਾਰੀ ਹਾਸਲ ਹੋਈ ਕਿ ਇਹ ਪ੍ਰਵੀਨ ਜੀ ਪਿਛਲੀਆਂ ਸਰਕਾਰਾਂ ਸਮੇਂ ਵਰਤਾਰਾ ਅਕਾਲੀ ਕਾਂਗਰਸੀ ਸਮੇਂ ਵੀ ਇਵੇਂ ਚੱਲਿਆ। ਉਹ ਇਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਲਾਉਂਦੇ ਰਹੇ ਨੇ, ਆਪਣੇ ਚਹੇਤਿਆਂ ਨੂੰ ਲਾਉਂਦੇ ਰਹੇ ਨੇ। ਤੇ ਹੁਣ RTI ਰਾਹੀਂ ਤਾਜ਼ਾ MLAਆਂ ਦੇ PA ਕੌਣ ਨੇ ਉਹਦੀ ਇੱਕ ਸੂਚੀ ਮੋਟੀ ਜੀ ਸਾਹਮਣੇ ਆਈ। ਉਹਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਮਦਨ ਲਾਲ ਬੱਗਾ ਨੇ ਜੀ, MLA ਨੇ ਆਮ ਆਦਮੀ ਪਾਰਟੀ ਦੇ, ਸੋ ਲੁਧਿਆਣਾ ਉੱਤਰੀ ਤੋਂ, ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਆਪਣਾ PA ਲਾਇਆ, ਗੌਰਵ ਖਰਾਣਾ ਨੂੰ। ਇਸੇ ਤਰ੍ਹਾਂ ਬੀਬੀ ਸੰਤੋਸ਼ ਕੁਮਾਰੀ ਕਟਾਰੀਆ ਜੀ, ਬਲਾਚੌਰ ਤੋਂ MLA ਆ, ਉਹਨੇ ਆਪਣੇ ਮੁੰਡੇ ਨੂੰ, ਕਰਨਵੀਰ ਕਟਾਰੀਆ ਨੂੰ, ਆਪਣਾ PA ਲਾਇਆ ਹੋਇਆ ਜੀ। ਇਹ ਇੱਕ ਪੱਖ ਨੀਗਾ। ਹੋਰ ਛੱਡੋ, ਤਲਵੰਡੀ ਸਾਬੋ ਤੋਂ MLA ਬੀਬੀ ਬਲਜਿੰਦਰ ਕੌਰ, ਹਾਂਜੀ, ਉਹਨੇ ਆਪਣੇ ਚਾਚੇ ਨੂੰ ਲਾਇਆ। ਚਾਚਾ ਵੀ ਮਤਲਬ ਉਹਦੇ ਬਾਪੂ ਦੇ ਮਾਮੇ ਦਾ ਮੁੰਡਾ। ਹਾਂਜੀ ਹਾਂਜੀ, ਮਤਲਬ ਬਾਪੂ ਦੇ ਮਾਮੇ ਦਾ ਮੁੰਡਾ ਬਾਪੂ ਦਾ ਭਰਾ ਲੱਗਿਆ, ਉਮਰ 'ਚ ਛੋਟਾ ਹੋਣਾ, ਇਸ ਲਈ ਕੁੜੀ ਦਾ ਚਾਚਾ ਲੱਗਿਆ। ਸੋ ਇਸ ਲਈ ਬੀਬੀ ਬਲਜਿੰਦਰ ਕੌਰ ਦਾ PA ਉਹਨਾਂ ਦਾ ਮਾਮੇ, ਉਹਦੇ ਬਾਪੂ ਦੇ ਮਾਮੇ ਦਾ ਮੁੰਡਾ ਉਹਦਾ ਚਾਚਾ ਜੀ, ਉਹਨਾਂ ਦਾ PA ਆ। ਐਂ ਨਹੀਂ ਕੰਮ ਚੱਲਦਾ ਜੀ।
ਕਈ ਵਾਰ ਯਾਰੀ ਯਾਰਾਨਾ ਇੰਨੀ ਪੱਕਾ ਹੁੰਦਾ ਹੈ, ਇੰਨੀ ਸਾਂਝ ਹੁੰਦੀ ਆ ਕਿ ਬੰਦਾ ਚਾਹੇ ਬਾਹਰਲੇ ਸੂਬੇ 'ਚ ਰਹਿੰਦਾ ਹੋਵੇ, ਉੱਥੋਂ ਵੀ ਪੀਏ ਲੱਭ ਲਿਆਉਂਦੇ ਨੇ। ਇੱਧਰ ਮਤਲਬ ਕਿ ਕਾਂਗਰਸੀ ਐਮਐਲਏ ਰਾਣਾ ਗੁਰਜੀਤ, ਠੀਕ ਹੈ। ਉਹਦਾ ਮੁੰਡੇ ਨੂੰ ਟਿਕਟ ਨਹੀਂ ਮਿਲੀ ਸੀ ਕਾਂਗਰਸ ਦੀ, ਉਹ ਆਜ਼ਾਦ ਲੜਿਆ, ਆਜ਼ਾਦ ਜਿੱਤ ਗਿਆ। ਆਜ਼ਾਦ ਜਿੱਤੇ ਹੋਏ ਉਸ ਮੁੰਡੇ ਨੇ ਇੰਦਰ ਪ੍ਰਤਾਪ ਨੇ ਆਪਣਾ ਉੱਤਰਾਖੰਡ ਤੋਂ ਲਿਆਂਦਾ ਪੀਏ ਲੱਭ ਕੇ। ਠੀਕ ਹੈ। ਹੁਣ ਤੁਸੀਂ ਕਹੋਗੇ ਸ਼ਾਇਦ ਉੱਤਰਾਖੰਡੀ ਹੋਊਗਾ, ਨਹੀਂ ਜਨਾਬ, ਪੀਏ ਪੰਜਾਬੀ ਹੋਆ। ਅੱਛਾ ਜੀ। ਸੋ ਇਹਦਾ ਮਤਲਬ ਕੋਈ ਰਿਸ਼ਤੇਦਾਰੀ ਪੈਂਦੀ ਹੋਣੀ, ਕੋਈ ਯਾਰੀ ਦੋਸਤੀ, ਕੋਈ ਜਮਾਤੀ ਗਰਾਈ ਕੁਛ ਤਾਂ ਹੋਣਾ ਨਾ। ਇੰਦਰ ਪ੍ਰਤਾਪ, ਰਾਣਾ ਇੰਦਰ ਪ੍ਰਤਾਪ ਦਾ ਉੱਤਰਾਖੰਡ ਤੋਂ ਊਧਮ ਸਿੰਘ ਨਗਰ ਜ਼ਿਲ੍ਹੇ ਤੋਂ ਗੁਰਤੇਜ ਸਿੰਘ ਨੂੰ ਪੀਏ ਲਾਇਆ ਹੋਇਆ ਜੀ। ਇਸੇ ਤਰ੍ਹਾਂ ਐਮਐਲਏ ਆ ਮਤਲਬ ਕਿ ਸਾਹਨੇਵਾਲ ਤੋਂ, ਹਲਕਾ ਸਾਹਨੇਵਾਲ ਤੋਂ ਹਰਦੀਪ ਸਿੰਘ, ਉਹਨੇ ਆਪਣੇ ਪੀਏ ਲਾਇਆ ਗੁਰਪ੍ਰੀਤ ਸਿੰਘ। ਤੇ ਗੁਰਪ੍ਰੀਤ ਕਿੱਥੋਂ ਦਾ ਜੀ? ਹਰਿਆਣੇ ਦਾ ਰਹਿਣ ਵਾਲਾ, ਫਰੀਦਾਬਾਦ ਦਾ। ਠੀਕ ਹੈ। ਸੋ ਇਹ ਹੁਣ ਇਹੀ ਨਹੀਂਗਾ। ਬਾਕੀ ਜ਼ਿਆਦਾਤਰ ਚਾਹੇ ਉਹ ਕਾਂਗਰਸੀ ਨੇ ਚਾਹੇ ਅਕਾਲੀ ਨੇ, ਪਹਿਲਾਂ ਤਾਂ ਆਪਣਾ ਰਿਸ਼ਤੇਦਾਰ ਪੀਏ ਆ, ਪਹਿਲਾਂ ਆਪਣਾ ਖਾਸ ਮਿੱਤਰ ਜਮਾਤੀ ਪੀਏ ਆ, ਨਹੀਂ ਫਿਰ ਆਪਣਾ ਗਰਾਈ ਤਾਂ ਹੈਗਾ ਹੀ ਆ। ਆਪਣੇ ਪੱਕੇ ਪਿੰਡ ਤੋਂ, ਆਪਣੇ ਹਲਕੇ ਤੋਂ, ਆਪਣੇ ਇਲਾਕੇ ਤੋਂ ਆਪਣਾ ਭਰੋਸੇਯੋਗ ਬੰਦਾ ਪੀਏ ਰੱਖਿਆ ਜਾਂਦਾ। ਆਪਾਂ ਪਹਿਲਾਂ ਗੱਲ ਕਰ ਰਹੇ ਸੀ 117 ਐਮਐਲਏ ਨੇ ਜੀ ਜੀ। 117 ਕਾਬਲ ਬੰਦਿਆਂ ਨੂੰ ਤੁਸੀਂ ਰੁਜ਼ਗਾਰ ਦੇ ਸਕਦੇ ਹੋ। ਫਿਰ ਜਿਹੜੇ ਇਹਨਾਂ ਚੋਂ ਮੰਤਰੀ ਬਣ ਗਏ, ਉਹਨਾਂ ਕੋਲ 1 2 3 ਸੀਟਾਂ ਵੱਧ ਹੋਰ ਹੁੰਦੀਆਂ ਨੇ ਆਪਸ਼ਨਾਂ। ਫਿਰ ਪੰਜਾਬ ਦੇ ਵਿੱਚ 13 ਮੈਂਬਰ ਪਾਰਲੀਮੈਂਟ ਨੇ ਜੀ, 7 ਰਾਜ ਸਭਾ ਮੈਂਬਰ ਨੇ। ਸੋ ਉਹ ਆਪਣੇ ਪੀਏ ਆਪਣੇ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ, ਕਾਬਲ ਪੜ੍ਹੇ ਲਿਖਿਆਂ ਨੂੰ, ਜਿਹੜੇ ਇਸ ਚੀਜ਼ ਦੀ ਮਹਾਰਤ ਰੱਖਦੇ ਨੇ, ਕਾਨੂੰਨ ਨੂੰ ਵੀ ਸਮਝਦੇ ਨੇ, ਸਿਆਸਤ ਨੂੰ ਵੀ ਸਮਝਦੇ ਨੇ, ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਲਿਖਣ ਪੜ੍ਹਨ ਦੀ ਮਹਾਰਤ ਵੀ ਰੱਖਦੇ ਨੇ, ਚਿੱਠੀਆਂ ਦੇ ਆਦਾਨ ਪ੍ਰਦਾਨ 'ਚ ਵੀ ਕਾਬਲ ਨੇ, ਉਹ ਕੰਮ ਆ ਸਕਦੇ ਨੇ। ਪਰ ਉਹ ਤਾਂ ਨਹੀਂ ਚਾਹੀਦੇ, ਕਿਉਂਕਿ ਇਹਨਾਂ ਨੇ ਚਿੱਟੇ ਪੰਨਿਆਂ ਤੇ ਕਾਲੇ ਅੱਖਰਾਂ ਨਾਲ ਕੁਝ ਲਿਖਣਾ ਤਾਂ ਹੈ ਨਹੀਂ। ਇਹਨਾਂ ਨੂੰ ਤਾਂ ਮਸਲਾ ਹੈ ਗੁਲਾਬੀ, ਹੈ ਨਾ, ਨੀਲੇ, ਇਹ ਜਿਹੜਾ ਕੁਝ ਚੱਲਦਾ ਉਹਦੀ ਗਿਣਤੀ ਕਰਨੀ ਹੋਣੀ ਚਾਹੀਦੀ ਹੈ ਜੀ। ਸੋ ਫਿਰ ਇਸ ਲਈ ਫਿਰ ਆਪਣਾ ਪੁੱਤ, ਆਪਣੀ ਧੀ, ਆਪਣਾ ਚਾਚਾ, ਆਪਣਾ ਤਾਇਆ, ਆਪਣਾ ਜਮਾਤੀ, ਆਪਣਾ ਗਰਾਈ, ਆਪਣਾ ਮਹੱਲੇ ਵਾਲਾ, ਫਿਰ ਉਹ ਨਜ਼ਰ ਆਉਂਦਾ। ਸੋ ਪੀਆਂ ਦੇ ਪਿੱਛੇ ਇੱਕ ਲੰਬੀ ਕਹਾਣੀ ਖੜੀ ਆ ਪੂਰੀ ਜੀ।